ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸਜੇ ਗੁਰੂ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟਾਕਟਨ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕਾਂ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਹਰੇਕ ਸਾਲ ਇਸ ਪੁਰਬ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਇੱਕ ਦੋ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਕਰਨੀਆਂ ਸਨ। ਜਿਵੇਂ ਕਿ ਚੋਜੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਖਾਲਸਾ ਸਾਜਿਆ, ਉਹ ਇੱਕ ਬਹੁਤ ਵੱਡਾ ਚੋਜ ਕੀਤਾ। ਉਸ ਚੋਜ ਦੇ ਆਪਾਂ ਦੋ ਪੱਖ ਇਹਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਗੁਰੂ ਮਹਾਰਾਜ ਨੇ ਵਿਸਾਖੀ ਵੇਲੇ ਵੱਡਾ ਇਕੱਠ ਸਾਜ ਕੇ ਖਾਲਸੇ ਨੂੰ ਸਾਜਿਆ, ਤਾਂ ਉਹਨਾਂ ਨੇ ਜਿਹੜੇ ਪੰਜ ਪਿਆਰੇ ਸਾਜੇ ਉਹ ਭਾਰਤ ਦੇ ਵੱਖੋ ਵੱਖਰੇ ਕੋਨਿਆਂ ਦੇ ਵਿੱਚੋਂ ਆਏ। ਸਿਆਲਕੋਟ, ਮੇਰਠ, ਪੁਰੀ, ਦਵਾਰਕਾ, ਫਿਰ ਬਿਦਰ ਤੋਂ। ਮਹਾਰਾਜ ਨੇ ਕਿਸੇ ਨਾਲ ਕੋਈ ਭਿੰਨ ਭਾਵ ਨਹੀਂ ਕੀਤਾ ਤੇ ਉਹਨਾਂ ਨੇ ਇਹ ਚੀਜ਼ ਦ੍ਰਿੜ ਕਰਵਾਈ ਵੀ ਜਿਹੜੀ ਸਿੱਖੀ ਆ, ਅੱਜ ਤੋਂ ਤੁਸੀਂ ਸਿੱਖ ਸਜੇ ਹੋ ਤੇ ਸਿੱਖੀ ਖੰਡੇ ਦੀ ਧਾਰ ਦੇ ਵਿੱਚੋਂ ਨਿਕਲਦੀ ਹੈ। ਮਹਾਰਾਜ ਫਰਮਾਉਂਦੇ ਹਨ, ਪੀਵੋ ਪਹੁਲ ਜਨਮ ਸੁਹੇਲਾ। ਮਹਾਰਾਜ ਆਖਦੇ ਹਨ, ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਗੁਰੂ ਮਹਾਰਾਜ ਨੇ ਉੱਥੇ ਜਾਤ ਪਾਤ ਦੇ ਭਿੰਨ ਭੇਵ ਸਾਰੇ ਮਿਟਾ ਕੇ ਖਾਲਸਾ ਸਾਜਿਆ। ਅੱਜ ਆਪਾਂ ਨੂੰ ਇਹ ਚੀਜ਼ ਆਪਣੇ ਜੀਵਨ 'ਚ ਵੀ ਦ੍ਰਿੜ ਕਰਨ ਦੀ ਲੋੜ ਹੈ ਵੀ ਜਿਹੜੀ ਸਿੱਖੀ ਹੈ ਉਹ ਜਨਮ ਤੋਂ ਨਹੀਂ, ਉਹ ਖੰਡੇ ਦੀ ਧਾਰ 'ਚੋਂ ਨਿਕਲਦੀ ਹੈ। ਤੇ ਜਿਹੜੇ ਅੱਜ ਆਪਾਂ ਗੁਰਸਿੱਖ ਸਾਜਦੇ ਹਾਂ, ਜਦੋਂ ਗੁਰੂ ਮਹਾਰਾਜ ਦੀ ਦਾਤ ਆਪਾਂ ਪ੍ਰਾਪਤ ਕਰ ਲੈਂਦੇ ਹਾਂ, ਆਪਣੇ ਕੋਈ ਵਖਰੇਵੇਂ ਨਹੀਂ ਰਹਿੰਦੇ। ਆਪਾਂ ਗੁਰੂ ਮਹਾਰਾਜ ਦੇ ਪੁੱਤ ਬਣਦੇ ਹਾਂ, ਆਨੰਦਪੁਰ ਦੇ ਵਾਸੀ ਬਣਦੇ ਹਾਂ, ਆਪਣੇ ਸਾਰੇ ਵਖਰੇਵੇਂ ਮਿਟ ਜਾਂਦੇ ਹਨ। ਦੂਸਰੀ, ਮਹਾਰਾਜ ਨੇ ਇਹ ਚੀਜ਼ ਆਪਾਂ ਨੂੰ ਦ੍ਰਿੜ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਅੱਜ ਖਾਲਸਾ ਬਣੇ ਹੋ, ਤੁਹਾਡਾ ਇੱਕ ਰੂਪ ਵੱਖਰਾ, ਨਿਆਰਾ, ਅੱਡਰਾ ਰੂਪ ਤੁਹਾਨੂੰ ਦਿੱਤਾ ਹੈ। ਇਸ ਰੂਪ ਦਾ ਕਾਰਨ ਇਹ ਹੈ ਕਿ ਜੇ ਕਿਤੇ ਕੋਈ ਜ਼ੁਲਮ ਹੁੰਦਾ ਹੈ, ਤੁਸੀਂ ਜ਼ੁਲਮ ਦੇ ਵਿਰੁੱਧ 'ਚ ਖੜਨਾ। ਤੁਸੀਂ ਆਪ ਜ਼ੁਲਮ ਨਹੀਂ ਕਰਨਾ ਤੇ ਜ਼ੁਲਮ ਕੋਈ ਸਹਿਣਾ ਨਹੀਂ। ਅੱਜ ਜਦੋਂ ਆਪਾਂ ਵੇਖਦੇ ਹਾਂ ਅਜੋਕੇ ਹਾਲਤ, ਆਪਾਂ ਇਹਨਾਂ ਦੋਵਾਂ ਗੱਲਾਂ ਤੋਂ ਮੁੱਖ ਮੋੜਿਆ ਹੋਇਆ ਹੈ। ਜੋ ਸਿੱਖ ਦਾ ਭਲਾ ਨਹੀਂ ਲੋਚਦਾ, ਆਪਾਂ ਜ਼ਾਲਮ ਵਾਲੋਂ ਮੂੰਹ ਮੋੜ ਕੇ ਜਿਹੜੀਆਂ ਬੰਦੂਕਾਂ ਹਨ, ਆਪਾਂ ਇੱਕ ਦੂਜੇ ਵੱਲ ਕੀਤੀਆਂ ਹੋਈਆਂ ਹਨ। ਅੱਜ ਇਹ ਆਪਾਂ ਉਹ ਵਿਸਾਖੀ ਮਨਾ ਰਹੇ ਹਾਂ, ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ। ਆਪਾਂ ਇਹ ਅਹਿਦ ਕਰੀਏ ਕਿ ਅਸੀਂ ਸਿੱਖਾਂ ਦੇ ਜ਼ੁਲਮ ਵਿਰੁੱਧ ਲੜਾਂਗੇ, ਇੱਕ ਦੂਜੇ ਦੇ ਵਿਰੁੱਧ ਨਹੀਂ ਆਪਾਂ ਤੋਪਾਂ ਵੀੜਨੀਆਂ, ਆਪਾਂ ਆਪਣੀ ਬਿਆਨਬਾਜ਼ੀ ਨਹੀਂ ਕਰਨੀ, ਆਪਾਂ ਜ਼ਾਲਮ ਨਾਲ ਲੜਨਾ। ਜਿਵੇਂ ਕਿ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ, ਜਦੋਂ ਤਾਂ ਹਿੰਦੂ ਤਵੀ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ, ਉਹਨਾਂ ਨੂੰ ਤਾਂ ਸਾਰੇ ਸਿਫਤਾਂ, ਉਹਨਾਂ ਨੂੰ ਵਜ਼ੀਰੀਆਂ ਮਿਲਦੀਆਂ ਹਨ, ਪਰ ਜਦੋਂ ਖਾਲਸੇ ਰਾਜ ਦੀ ਗੱਲ ਕਰਦੇ ਹਨ, ਉਹਨਾਂ ਨੂੰ ਜੇਲਾਂ, ਉਹਨਾਂ ਨੂੰ ਕਾਲੇ ਪਾਣੀ, ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਜਾਂਦਾ। ਅੱਜ ਭਾਈ ਅਵਤਾਰ ਸਿੰਘ ਖੰਡਾ, ਜੋ ਕਿ ਇੰਗਲੈਂਡ ਦੇ ਵਿੱਚ ਇੱਕ ਚੈਨਲ ਚਲਾਉਂਦੇ ਹਨ, ਉਹਨਾਂ ਦੇ ਮਾਤਾ ਨੂੰ ਉਹਨਾਂ ਦੇ ਪਰਿਵਾਰ ਦੀਆਂ ਬੀਬੀਆਂ ਨੂੰ 4 ਦਿਨ ਹੋ ਗਏ ਥਾਣੇ ਲਿਜਾ ਕੇ ਬਿਠਾਇਆ। ਉਹਨਾਂ ਦਾ ਕੀ ਕਸੂਰ ਹੈ ਕਿ ਉਹਨਾਂ ਦਾ ਮੁੰਡਾ ਉੱਥੇ ਇੰਗਲੈਂਡ ਦੇ ਵਿੱਚ ਬੈਠਾ ਆਪਣੇ ਖਾਲਸਾ ਰਾਜ ਦੀ ਗੱਲ ਕਰਦਾ ਹੈ। ਅਵਤਾਰ ਸਿੰਘ ਖੰਡਾ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦਾ ਸਪੁੱਤਰ ਹੈ, ਜਿਨ੍ਹਾਂ ਨੇ ਖਾਲਸਾ ਰਾਜ ਲਈ ਆਪਣੀਆਂ ਜਾਨਾਂ ਵਾਰੀਆਂ। ਆਪਾਂ ਸਾਰਿਆਂ ਨੂੰ ਇੱਥੇ ਬੈਠ ਕੇ ਇਹ ਅਹਿਦ ਕਰਨਾ ਚਾਹੀਦਾ ਹੈ ਕਿ ਜਿੱਥੇ ਵੀ ਕਿਸੇ ਤਰ੍ਹਾਂ ਦਾ ਵੀ ਜ਼ੁਲਮ ਹੋਵੇ, ਅਸੀਂ ਉਸ ਜ਼ੁਲਮ ਦੇ ਵਿਰੁੱਧ ਲੜਨਾ। ਜੇਕਰ ਆਪਾਂ ਦੋ ਚੀਜ਼ਾਂ ਹੀ ਅੱਜ ਇਸ ਵਿਸਾਖੀ ਦੇ ਦਿਹਾੜੇ ਤੋਂ ਲੈ ਜਾਈਏ, ਤਾਂ ਆਪਣੇ ਬਹੁਤ ਸਾਰੇ ਮਸਲੇ ਹੱਲ ਹੁੰਦੇ ਹਨ। ਅੱਜ ਆਪਾਂ ਗਦਰੀ ਬਾਬਿਆਂ ਦੇ ਸਥਾਨ ਤੇ ਹਾਂ, ਜਿਨ੍ਹਾਂ ਨੇ ਇਹ ਪੱਛਮ ਦੇ ਦੁੱਖ ਸੁੱਖ ਤਿਆਗ ਕੇ ਪਿੱਛੇ ਜਾ ਕੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਲੜਿਆ। ਪਰ ਜਿਹੜਾ ਉੱਥੋਂ ਦਾ ਹਾਕਮ ਸੀ, ਜਿਹੜਾ ਉੱਥੋਂ ਦਾ ਬ੍ਰਾਹਮਣ ਸੀ, ਉਹ ਇੰਨਾ ਸ਼ੈਤਾਨ ਸੀ, ਉਹਨੇ ਆਪਣੀ ਖਾਲਸਾ ਲੜਾਈ ਨੂੰ ਇੱਕ ਆਜ਼ਾਦੀ ਲੜਾਈ ਬਣਾ ਕੇ ਆਪਾਂ ਨੂੰ ਫਿਰ ਜਲਾਵਤਨ ਜਾਂ ਆਪਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ। ਸੋ ਆਪਾਂ ਉਹਨਾਂ ਦੀਆਂ ਇਹ ਚਲਾਕੀਆਂ ਅੱਜ ਸਮਝਣੀਆਂ ਹਨ। ਜੇ ਬਾਹਰ ਬੈਠੇ ਵੀ ਆਪਾਂ ਇਹ ਨਹੀਂ ਸਮਝਦੇ, ਫਿਰ ਆਪਣਾ ਗੁਰੂ ਹੀ ਵਾਲੀ ਹੈ, ਉਹ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਤੀਸਰੀ ਐਗਜ਼ਾਮਪਲ ਤੁਹਾਨੂੰ ਮੈਂ ਹੋਰ ਉਦਾਹਰਨ ਦੇਣੀ ਚਾਹੁੰਦਾ ਵੀ ਜਦੋਂ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਲੜੇ, ਸਿਰਫ ਦੋ ਸਿੰਘ ਸਨ, ਉਹਨਾਂ ਨੇ ਇੱਕ ਬੋਲੀ ਮਾਰੀ ਸੀ, ਖਾਲਸਾ ਖਤਮ, ਤੇ ਉਹਨਾਂ ਨੇ ਪਿੱਠਾਂ ਨਾਲ ਪਿੱਠਾਂ ਜੋੜ ਲਈਆਂ, ਆਪਣੀਆਂ ਪਿੱਠਾਂ ਜੋੜ ਕੇ, ਤੇ ਉਹਨਾਂ ਨੇ ਮੁਗਲ ਫੌਜ ਨਾਲ ਸਾਹਮਣਾ ਕੀਤਾ। ਸੋ ਆਪਾਂ ਨੂੰ ਵੀ ਇੱਕ ਦੂਜੇ ਦੀਆਂ ਪਿੱਠਾਂ ਸਾਂਭ ਕੇ ਜੋੜ ਕੇ ਦੁਸ਼ਮਣ ਵੱਲ ਸਿੱਧੇ ਹੋਣ ਦੀ ਲੋੜ ਹੈ। ਆਪਾਂ ਨੂੰ ਆਪਣੇ ਵਿਚਾਲੇ ਤੋਪਾਂ ਬੀਣ ਦੀ ਕੋਈ ਲੋੜ ਨਹੀਂ। ਮੈਂ ਇਸ ਤੋਂ ਵੱਧ ਹੋਰ
ਬਾਹਲਾ ਜ਼ੋਰ ਦੇ ਕੇ ਆਪ ਜੀ ਨੂੰ ਨਹੀਂ ਕਹਿ ਸਕਦਾ, ਪਰ ਸਿਰਫ ਐਕਸ਼ਨ ਆਈਟਮਾਂ ਦੋ ਹੀ ਹੈ ਵੀ ਆਪਾਂ ਇਹਨਾਂ ਦੋ ਚੀਜ਼ਾਂ ਦੇ ਧਾਰਨੀ ਹੋਈਏ। ਇੱਕ ਦੂਜੇ ਨਾਲ ਸਿੱਖਾਂ ਨਾਲ ਸਿੱਖ ਬਣ ਕੇ ਰਹਿਣਾ ਹੈ ਤੇ ਦੂਜਾ ਜ਼ੁਲਮ ਦੇ ਖਾਤਰ ਲੜਨਾ। ਆਪਣਾ ਕੋਈ ਸਰੀਕਾ ਨਹੀਂ, ਆਪਣਾ ਸਿਰਫ ਗੁਰੂ ਵੱਲ ਮੁੱਖ ਕਰਕੇ ਜ਼ੁਲਮ ਨਾਲ ਲੜਨ ਦੀ ਕੋਸ਼ਿਸ਼ ਕਰੀਏ। ਉਹ ਜਿਹੜੇ ਸਿੰਘ ਪੰਜਾਬ ਦੇ ਵਿੱਚ ਬੈਠ ਕੇ ਖਾਲਸਾ ਰਾਜ ਦੀ ਗੱਲ ਕਰਦੇ ਹਨ, ਜੇ ਆਪਾਂ ਆਪ ਉੱਥੇ ਨਹੀਂ ਜਾ ਸਕਦੇ ਤਾਂ ਉਹਨਾਂ ਦੀ ਬਹੁਤ ਚੰਗੀ ਦ੍ਰਿੜਤਾ ਨਾਲ ਆਪਾਂ ਉਹਨਾਂ ਦੀ ਸਪੋਰਟ ਕਰੀਏ, ਤਾਂ ਕਿ ਉਹਨਾਂ ਦੀ ਆਵਾਜ਼ ਆਪਾਂ ਉਹਨਾਂ ਦੀ ਆਵਾਜ਼ ਬਣ ਕੇ ਬੁਲੰਦ ਕਰੀਏ। ਇੰਨਾ ਸ਼ਬਦ ਦਾਸ ਕਹਿੰਦਾ ਹੋਇਆ ਖੇਮਾਂ ਦਾ ਜਾਚਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।